ਕੀ ਹੋ ਗਿਆ ਹੈ ਘੜੀ ਤੁਹਾਡੇ ਕੋਲ? नहीं भाई गरीब आदमी है साढ़े को घड़ियां घुड़ियां किथे आईफोन आवा मेरे को है ਤੇ ਪਾਨ ਕਿੰਨੇ? बच्चे 5 ते तू ते इत्थों नहीं ਲੈ ਦਿਹਾੜੀ 'ਚ 5 ਬੱਚੇ ਤੇ 5 ਪਾਨ ਖਾਂਦੇ ਉਹਨਾਂ ਨੂੰ ਯਾਦ ਕਰਕੇ ਲਵਾਉਣਾ ਵਾ ਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਗੋਗਾ ਬਾਈ ਦੀ ਪੇਂਟਰ ਜਿਹ 'ਚ ਬਣੇ ਨੇ ਉਹ ਵੀਡੀਓ ਜ਼ਰੂਰ ਲੈ ਕੇ ਆਓ। ਸੋ ਲੈ ਕੇ ਹਾਜ਼ਰ ਹੋਇਆ ਜੀ ਅੱਜ ਮੈਂ ਗੋਗਾ ਸਾਹਿਬ ਵਿੱਚ ਬਣੇ ਨੇ ਪੇਂਟਰ। ਸੋ ਟਾਈਟਲ ਹੈਗਾ ਜੀ ਰੰਗ ਸਾਜ਼ ਰੰਗਬਾਜ਼ੀ ਕਰ ਰਹੇ ਫਰਾਰ ਹੋ ਗਿਆ ਸਲੀਮ ਅਲਵੇਲਾ ਐਂਡ ਗੋਗਾ ਪਸਰੂਰੀ ਫਨੀ ਵੀਡੀਓ। ਸੋ ਦੇਖੋ ਇਹ 'ਚ ਕੀ ਗੋਗਾ ਪਸਰੂਰੀ ਸਾਹਿਬ ਫਰਾਰ ਹੁੰਦੇ ਨੇ ਜਾਂ ਕੀ ਗੱਲਬਾਤ ਹੁੰਦੀ ਆ, ਉਹਦੇ ਵੀਡੀਓ ਵੇਖ ਕੇ ਪਤਾ ਲੱਗੇਗਾ। ਅਦਰਵਾਈਜ਼ ਇਹਨਾਂ ਪਿਆਰ ਦੇ ਰਹੇ ਇਹਨਾਂ ਸਾਰੀਆਂ ਵੀਡੀਓ ਨੂੰ। ਤੇ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਕਮੈਂਟ ਕਰਦੇ ਨੇ ਅੱਛੇ ਵੀਡੀਓ ਨੂੰ ਆਖਰ ਤੱਕ ਦੇਖਦੇ ਆ, ਲਾਈਕ ਸ਼ੇਅਰ ਕਰਦੇ ਨੇ। ਸੋ ਇਹ ਵੀ ਵੀਡੀਓ ਤੁਸੀਂ ਜ਼ਰੂਰ ਆਖਰ ਤੱਕ ਦੇਖਿਓ। ਸੋ ਵੀਡੀਓ ਦੇਖਣ 'ਚ ਬਹੁਤ ਫਨੀ ਲੱਗ ਰਹੀ ਕਿਉਂਕਿ ਰੰਗ ਕਰ ਰਹੇ ਨੇ ਗੋਗਾ ਸਾਹਿਬ ਪਸਰੂਰੀ ਸਾਹਿਬ ਨੇ, ਪੇਂਟਰ ਬਣੇ ਹੋਏ ਨੇ। ਸੋ ਜਿਹੜੇ ਦੋਸਤ ਪਹਿਲੀ ਵਾਰੀ ਆਏ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਵੀਡੀਓ ਕਰਦੇ ਆ ਜੀ ਸ਼ੁਰੂ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਹਾਂਜੀ ਹੱਥ ਚਲਾ ਲਾ ਭਰਾਵਾ, ਭਾਜੀ ਚਲਾ ਰਿਹਾ ਮੈਂ ਹੁਣ ਥੱਲੇ ਡਿੱਗ ਜਾ। ਹੱਥ ਨੂੰ ਚਲਾਣ ਤੂੰ ਮੂੰਹ ਬਹੁਤਾ ਚਲਾ ਰਿਹਾ ਹੱਥ ਨਾਲ। ਚਲਾਣਾ ਭਾਜੀ ਹੱਥ ਹੀ ਚਲਾ ਰਿਹਾ। ਤੂੰ ਤੇ ਬੱਕਰੀ ਤਾਲੀਆਂ ਗਾਲੀ ਕਰਨ ਡਿਆ ਵਾ। ਉਹ ਰੱਸਾ ਬੰਨਿਆ ਹੀ ਨਾ ਉੱਪਰ। ਹਾਂਜੀ ਹਾਂਜੀ ਬੰਨਿਆ ਭਾਈ ਕੇਅਰ ਕਰਨੀ ਚਾਹੀਦੀ ਆ, ਮਾਲਕ ਮੁੜ ਕੇ ਨਹੀਂ ਪੁੱਛਦੇ। ਇਹ ਤਾਂ ਗੱਲ ਤੁਹਾਡੀ ਠੀਕ ਹੈ, ਲੱਤ ਬਾਂਹ ਟੁੱਟ ਜੇ ਕੋਈ ਨਹੀਂ ਪੁੱਛਦਾ। ਤੇ ਤੈਨੂੰ ਤੇ ਬਿਲਕੁਲ ਨਹੀਂ ਪੁੱਛਣਾ ਉਹਨਾਂ ਨੇ। ਇਹ ਵਾਕਿਆ ਗੱਲ ਤੁਹਾਡੀ ਸਹੀ ਹੈ। ਤੇ ਪਾਨ ਯਾਰ ਘੱਟ ਖਾਇਆ ਕਰ। ਹਾਂ ਤੈਨੂੰ ਕਿੰਨੇ ਕਹਿਤਾ ਕਿ ਤੇਰੀ ਜੰਪਲ ਲਖਨਊ ਚ ਹੋਈ ਹੈ। ਪਾਨ ਨਾ ਖਾਈਏ ਤੇ ਕੁਰਸੀ ਨਹੀਂ ਚੱਲਦਾ। ਮੈਂ ਕਹਿੰਦਾ ਤੂੰ ਚਪੇੜਾਂ ਖਾਣੀਆਂ ਪਾਣ ਦੀ ਲਾਵਾ। ਉਹ ਫੋਨ ਸੁਣ ਲਾ ਤੀਕ ਭਰਾ, ਐਡਾ ਤੇਰਾ ਬਿਜ਼ਨਸ ਨਹੀਂ ਜਿੱਡੇ ਤੇਰੇ ਫੋਨ ਆਉਂਦੇ। ਲੈਣੇ ਦੇਣੇ ਆ ਲੋਕਾਂ ਦੇ ਹਜ਼ਾਰ ਲੈਣਾ। ਭਾਜੀ ਪੈਸੇ ਵੀ ਤੇ ਦੇਣੇ ਨੇ, ਹੁਣ ਪੈਸੇ ਦਿਓਗੇ ਤੇ ਲੋਕਾਂ ਨੂੰ ਦੇਾਂਗੇ ਨਾ। ਚੱਲ ਦਿੰਨੇ ਆ ਪੈਸੇ ਤੈਨੂੰ। ਅੱਜ ਮਾਲਕ ਆਉਂਦੇ ਆ ਨਾ, ਹਿਸਾਬ ਕਰਦੇ ਉਹਨਾਂ ਨਾਲ। ਬਾਕੀ ਜਿੱਦਾਂ ਮਰਜ਼ੀ ਆ, ਸਾਰੇ ਦੋਸਤਾਂ ਨੂੰ ਪਤਾ ਹੀ ਆ ਕਿ ਜਦੋਂ ਤੱਕ ਸਲੀਮ ਅਲਵੇਲਾ ਤੇ ਗੋਗਾ ਪਸਰੂਰੀ ਸਾਹਿਬ ਆਪਸ 'ਚ ਗੱਲਬਾਤ ਨਾ ਕਰਨ ਤੇ ਮਾਹੌਲ ਮਗਦਾ ਨਹੀਂ ਜ਼ਿਆਦਾ। ਠੀਕ ਆ, ਹੁਣ ਵੀ ਮਤਲਬ ਜੁਗਤਾਂ ਮਾਰ ਰਹੇ ਨੇ ਗੋਗਾ ਪਸਰੂਰੀ ਸਾਹਿਬ, ਪਰ ਜਿਹੜੇ ਨਾਲ ਦੇ ਨੇ ਉਹ ਮਤਲਬ ਮੈਨੂੰ ਲੱਗਦਾ ਨਹੀਂ ਉਹ ਐਕਟਰ ਹੈ ਜਾਂ ਨਹੀਂ। ਤੁਸੀਂ ਦੱਸਿਓ ਕਮੈਂਟਾਂ 'ਚ। ਤੇ ਹੋ ਸਕਦਾ ਉਹ ਐਕਟਰ ਹੀ ਹੋਣ, ਨਾਲ ਫਨਕਾਰ ਹੋਣ। ਤੇ ਪਰ ਜਿਹੜਾ ਇੱਕ ਮਾਹੌਲ ਕ੍ਰੀਏਟ ਕਰਦੇ ਨੇ ਆਪਸ 'ਚ, ਉਹ ਇੱਕ ਅਲੱਗ ਗੱਲਬਾਤ ਹੋ ਜਾਂਦੀ ਆ। ਮੈਨੂੰ ਲੱਗਦਾ ਹੁਣ ਆਉਣ ਵਾਲੇ ਨੇ ਸਲੀਮ ਅਲਵੇਲਾ ਤੇਰੇ ਨਾਲ ਸਾਹਿਬ ਵੀ ਮੈਂ ਹਿਸਾਬ ਕਰਦਾ ਵਾਂ। ਇਹ ਤਾਂ ਮਹੀਨਾ ਹੋ ਗਿਆ ਉਸਤਾਦ ਜੀ ਸੁਣਨ ਦੇ ਮਾਲਕ ਆ ਰਹੇ। ਉਹ ਚੱਲ ਤੈਨੂੰ ਓਨੀ ਦੇਰ ਮੌਤ ਆ ਜਾਣੀ ਆ ਮਾਲਕ ਆਉਣ ਦੇ ਪਹਿਲਾਂ। ਆ ਵੇਖ ਲਓ ਫਿਰ ਫੋਨ ਆ ਗਿਆ ਅਗਲਿਆਂ ਦਾ। ਉਹਨਾਂ ਨੂੰ ਕਹਿ ਵੀ ਮਾਲਕ ਹੁਣੇ ਆ ਰਹੇ ਆ, ਤੁਹਾਨੂੰ ਜਾਇਜ਼ ਕੈਸ਼ ਕਰਾ ਦਿੰਨੇ ਆ। ਕਹਿ ਦੇ ਉਹਨਾਂ ਨੂੰ, ਕਹਿ ਤੂੰ ਵੀ ਤੇ ਸਾਰੇ ਮਹੱਲੇ ਕੋਲੋਂ ਉਧਾਰ ਚੁੱਕਿਆ ਵਾ। ਮੂੰਹ ਤੇਰਾ ਉਦਾਂ ਦਾ ਮਸਕੀਨਾ ਵਰਗਾ ਵਾ। ਉਧਾਰ ਤੇ ਲੈਣਾ ਪੈਂਦਾ ਭਾਈ, ਮਾਲਕ ਆਉਂਦੇ ਨੇ ਤੇ ਫਿਰ ਤੁਹਾਨੂੰ ਪੈਸੇ ਦੇਣੇ ਆ ਯਾਰ। ਅਲੇ ਕੰਮ ਕਰਾਣੇ ਆ ਅੱਜ ਜਿੱਦਾਂ ਜੋ ਬਾਰ-ਬਾਰ ਸਾਨੂੰ ਆ ਬੰਦ ਕਰ ਦੇ, ਉਹਨਾਂ ਕਾ ਭੇਜ ਦਿੰਨੇ ਆ ਫੋਨ। ਜਿੱਦਾਂ ਦੀ ਤੇਰੀ ਟੋਪੀ ਆ ਨਾ, ਤੂੰ ਚੌਂਕ 'ਚ ਅੱਧਾ ਘੰਟਾ ਲਾਵੇਂ ਤੇ ਤੇਰਾ ਸਾਰਾ ਧਾਰ ਲੱਥ ਸਕਦਾ। ਆਕਾਸ਼ ਆ ਮਾਲ ਦੇ ਯਾਰ। ਪਰ ਸਾਜੀ ਆ ਤੁਸੀਂ ਲਾਓ, ਮੇਰੇ ਕੋਲ ਮਾਲ ਲੈ ਲਓ ਤੇ ਮੈਂ ਪਾਨ ਖਾਵਾਂ। ਹੈ ਪਾਨ ਖਾਵਾਂ ਯਾਰ, ਪਾਨ ਤੂੰ ਦੇਸੀ ਘਿਓ ਵਾਲਾ ਖਾਣਾ ਵਾ। ਮਿੰਟ ਬਾਅਦ ਪਾਨ, ਮਿੰਟ ਬਾਅਦ ਪਾਨ। ਸਾਜੀ ਪਾਨ ਖਾਵਾਂਗੇ ਤੇ ਅੱਗੇ ਪੁੱਛ ਚੱਲੇਗਾ, ਨਹੀਂ ਤੇ ਚੱਲਣਾ ਨਹੀਂਗਾ। ਬੱਲੇ ਬਈ, ਤੇਰਾ ਪਾਨ ਨੇ ਮੁਸਤਕਬਲ ਬਣਾਉਣਾ ਹੀ। ਛੇੜ ਤੇ ਰੱਖ ਲੈਣਾ। ਛੇੜ ਤੇ ਰੱਖ ਲੈਨੇ ਆ। ਜਾ ਤੂੰ ਮੈਨੂੰ ਨਾ ਮੱਤਾਂ ਦੇ, ਜਾਂ ਦੰਦ ਖਰਾਬ ਕਰਾ। ਹੋਰ ਜਿਹੜਾ ਮਾਸਾ ਮੂੰਹ ਹੈਗਾ ਨਾ ਤੇਰਾ, ਉਹ ਵੀ ਖੁਰ ਜਾਣਾ ਏਦਾਂ ਹੀ। ਮੈਂ ਸਾਜੀ ਆਇਆ ਪਾਨ ਖਾ ਕੇ। ਤੇਰਾ ਮੈਂ ਕਰਦਾ ਵਾਂ ਇਲਾਜ ਨਾ। ਮੈਨੂੰ ਕੋਈ ਬੰਦਾ ਨਹੀਂ ਲੱਭ ਰਿਹਾ ਲੇਬਰ ਦਾ, ਠੇਕਾ ਲੈ ਲਿਆ ਹੁਣ। ਤੇ ਹੁਣ ਇਹ ਮਤਲਬ ਆ ਵੀ ਤੁਸੀਂ ਆ ਰਹੀ ਹੈ। ਉਹ ਭਾਈ ਹੈਲੋ, ਮੈਂ ਸਾਰਾ ਘਰ ਲੱਭ ਆਇਆ ਤੇ ਤੁਸੀਂ ਕਿਹੜੀ ਨੁੱਕਰ 'ਚ ਵੜ ਕੇ ਰੰਗ ਕਰਨ ਦਾ? ਸਰ ਜੀ ਇਹ ਵੀ ਤੁਹਾਡਾ ਘਰ ਹੀ ਆ। ਅਸੀਂ ਕਿਹੜਾ ਬਗਾਨੇ ਘਰ ਕੰਮ ਸ਼ੁਰੂ ਕਰਤਾ ਵਾ। ਉਧਰੋਂ ਮੁਕਾ ਕੇ ਇੱਕ ਕੋਟ ਲਾਇਆ ਵਾ, ਉਹ ਜਿਹੜਾ ਖੁਸ਼ਕ ਹੋ ਲੈਂਦਾ ਵਾ। ਇਹਨੂੰ ਲਾਵਾਂਗੇ ਤੇ ਉਧਰ ਚਲੇ ਜਾਏਗਾ, ਉਹਨੂੰ ਲਾਵਾਂਗੇ ਤੇ ਇੱਧਰ ਚੱਲ ਜਾਾਂਗੇ, ਇੱਧਰ ਲਾਵਾਂਗੇ ਤੇ ਉਧਰ ਚੱਲ ਜਾਾਂਗੇ। ਉਹ ਬਾਂਦਰ ਆ, ਤੂੰ ਇੰਨੀਆਂ ਛਾਲਾਂ ਮਾਰੀ ਜਾਣਾ, ਇੱਧਰੋਂ ਉੱਧਰ ਚਲੇ ਜਾਾਂਗੇ, ਇੱਧਰੋਂ ਉੱਧਰ ਚਲਾ ਜਾਾਂਗੇ। ਇਹ ਦਾਮਨੇ ਕੋ ਰੰਗ ਹੋ ਰਿਹਾ ਵੀ ਉਧਰੋਂ ਖੁਸ਼ਕ ਹੁੰਦਾ ਨਾ, ਇੱਕ ਵਾਰੀ ਖੁਸ਼ਕ ਹੋ ਜੇ ਫਿਰ ਦੂਸਰਾ ਕੋਟ ਲਾਉਣਾ। ਅਸੀਂ ਤੇ ਤਿੰਨ ਕੋਟ ਲਾਉਣ ਡਏ ਆ। ਸਰ ਜੀ ਅੱਗੇ ਹੋਵੋ ਮਾੜਾ ਜਿਹਾ, ਮੈਂ ਥੱਲੇ ਹੋਣਾ, ਖਲੋ ਜਾਓ। ਸਾਰੋ ਲੇਬਰ ਜਿਹੜੀ ਆ ਨਾ ਉਹ ਤੰਗ ਕਰ ਰਹੀ ਆ। ਕੱਢ ਦਿਓ। ਕੱਢ ਕੇ ਲਵਾਂ, ਉਹਨਾਂ ਦੀ ਦਿਹਾੜੀਆਂ ਰਹਿੰਦੀਆਂ ਵਾ, ਦੇਵਾਂਗੇ ਤੇ ਫੇਰ ਹੀ ਆ। ਰੋਜ਼ ਹੀ ਪੈਸੇ ਮੰਗਦੇ ਯਾਰ, ਕੋਈ ਖੁਦਾ ਦਾ ਖੌਫ ਕਰੋ, ਕੰਮ ਮੁਕਾਓ, ਤੁਹਾਨੂੰ ਇਕੱਠੇ ਪੈਸੇ ਆਉਣ, ਕੋਈ ਤੁਹਾਡਾ ਵੀ ਬਣੇ। ਤੇ ਜਿਹੜੇ ਘਰ ਦੇ ਜੀ ਆ ਸਾਡੇ ਪਿੱਛੇ, ਉਹਨਾਂ ਨੇ ਰੋਜ਼ ਖਾਣਾ ਵਾ ਕਿ ਮਹੀਨੇ ਬਾਅਦ ਖਾਣਾ ਉਹਨਾਂ ਨੇ? ਨਹੀਂ ਇੰਨੇ ਕੁ ਪੈਸੇ ਤਾਂ ਤੁਸੀਂ ਲੈ ਹੀ ਗਏ ਹੋ। ਹੈ ਰੋਜ਼ ਹੀ ਤੁਸੀਂ ਕਹਿੰਦੇ ਭਾਜੀ ਪੈਸੇ ਦੇ ਦਿਓ। ਠੇਕੇਦਾਰਾਂ ਦਾ ਕੰਮ ਹੀ ਇਹ ਆ। ਕਿਹੜੇ ਠੇਕੇ ਲੇਬਰ ਨੂੰ ਦੇਣੇ ਨਹੀਂ, ਆਪ ਲਈ ਜਾਣੇ।
ਕਿਹੜੇ ਠੇਕੇਦਾਰਾਂ ਨੂੰ? ਉਹ ਮੇਰੇ ਤੇ ਨਾ ਸੁੱਟਦੀ ਰੰਗ ਯਾਰ, ਪਰੇ ਨਹੀਂ ਕਰ। ਪੈਸੇ ਕਿੰਨਾਂ ਨੂੰ ਦੇਤੇ ਆ ਤੁਸੀਂ? ਠੇਕੇਦਾਰ ਤੂੰ ਹੀ ਆ, ਹੈਂ? ਤੂੰ ਹੀ ਆ ਠੇਕੇਦਾਰ। ਮੈਂ ਕਿਹਾ ਜੀ ਇੱਕ ਬਾਣੀ ਜਿਹੜੀ ਬਣੀ। ਗੋਗਾ ਸਾਹਿਬ ਨੇ ਪੂਰੇ ਆਪਣੇ ਕੁੜਤਾ ਐਂ ਲਵੇੜਿਆ ਜਿਵੇਂ ਵਾਕਈ ਉਹ ਪੇਂਟਰ ਹੁੰਦੇ ਆ। ਤੇ ਇੱਕ ਗੱਲ ਇਹਨਾਂ ਦੀ ਇਹ ਬੜੀ ਵਧੀਆ ਕਿ ਉਹ ਪ੍ਰੋਫੈਸ਼ਨਲੀ ਕੰਮ ਕਰਦੇ, ਜਿਹੜਾ ਵੀ ਕਰਦੇ ਆ। ਜੇ ਪੇਂਟਰ ਬਣੇ ਆ ਤੇ ਪੇਂਟਰ ਲੱਗ ਰਹੇ ਨੇ, ਜੇ ਮਕੈਨਿਕ ਬਣਨਗੇ ਤਾਂ ਵਾਕਈ ਲੱਗਣਗੇ ਕਿ ਮਕੈਨਿਕ ਆ। ਸੋ ਇਹ ਗੱਲ ਇਹਨਾਂ ਦੀ ਬਹੁਤ ਖੂਬਸੂਰਤ ਆ। ਅਸੀਂ ਉਹਦੇ ਪੈਸੇ ਲੈ ਲਏ ਆ। ਉਹ ਯਾਰ ਤੂੰ ਕਾਮ ਆ ਬਨੇਰੇ ਤੇ ਬੈਠਾ ਥੱਲੇ ਤੇ ਆ ਨਾਲ ਮਸਾਏ ਨੇ ਕੀ ਸੋਚਣਗੇ? ਤਾਂ ਇਧਰ ਆ ਜਾ। ਕੋਈ ਨਹੀਂ, ਉਹਨਾਂ ਨੂੰ ਪਤਾ ਹੀ ਆ, ਜਿਹੜੇ ਦਿਹਾੜੀਦਾਰ ਹੁੰਦੇ ਉਹਨਾਂ ਦਾ ਕੋਈ ਨਹੀਂ ਰੌਲਾ ਹੁੰਦਾ। ਨਹੀਂ ਅੱਛਾ ਨਹੀਂ ਹਮਸਾਇਆ ਨੂੰ ਇੰਜ ਨਹੀਂ ਕਹਿ ਕੇ ਦਿੱਤਾ ਕਿ ਬਾਜੀਆਂ ਪਰੇ ਹੋ ਜਾਣਾ ਸੀ, ਤੇਰਾ ਰੰਗ ਕਰਨਾ। ਉਧਰ ਬਾਜੀ ਹੈ ਹੀ ਕੋਈ ਨਹੀਂ, ਮੈਂ ਕਿਹਨੂੰ ਕਹਿਦਾ। ਚਲੋ ਆ ਜਾਓ ਫਿਰ ਥੱਲੇ ਆਓ। ਨਹੀਂ ਇਦਾਂ ਤਾਂ ਨਾ ਕਰੋ ਸਰ ਜੀ, ਐਂ ਕਰਕੇ। ਹਾਂ ਕਿੱਦਾਂ ਆਉਣਾ ਥੱਲੇ? ਹੁਣ ਤੈਨੂੰ ਭੋਰੇ ਪਾਵਾਂ ਤੇ ਥੱਲੇ ਆਉਣਾ ਤੂੰ, ਜਾਂ ਕਰਾਂ ਤਾਂ ਥੱਲੇ ਆਉਣਾ? ਸਰ ਜੀ ਇੰਜ ਨਹੀਂ ਕਹੀਦਾ ਹੁੰਦਾ ਕਿ ਜਿੱਦਾਂ ਕਹੇਗਾ ਕਰ ਲਾਂਗੇ, ਥੱਲੇ ਤੇ ਆਓ। ਆਕਾਸ਼ ਆ ਫੜ, ਅਰਸ਼ਦ ਪੁੱਤਾ ਜਰਾ ਫੜ ਕੇ ਰੱਖਿਆ, ਮੈਂ ਆਵਾਂ ਥੱਲੇ। ਲਓ ਯਾਰ ਇਹਨੂੰ ਥੱਲੇ। ਕੰਮ ਆ ਇੱਕ ਆ ਪਟੀਨਾ ਕਿੰਨੇ ਭਰੀਆਂ ਸੀ? ਅਤੀਕ ਨੇ ਭਰੀਆਂ ਜੀ। ਅਤੀਕ ਗਾਂ ਹੋ ਕਿੰਨੇ ਦਿਨ ਬਾਅਦ ਉਤਰੇ? 7 ਦਿਨ ਬਾਅਦ ਪੌੜੀ ਤੋਂ ਉਤਰੇ। ਹਾਂ ਬਾਅਦ ਲਈ ਬਾਹਰ ਜੀ। ਹੈ ਹਾਂਜੀ ਸਾਹ ਜੀ। ਆ ਪਟੀਨਾ ਭਰੀਆਂ ਵਾ, ਆ ਵੇਂਦਾ ਨਹੀਂ ਆ ਫੇ ਮਾਲਕ ਤੇਰੇ ਸਾਹਮਣੇ ਖਲੋਤੋ, ਅੱਗੇ ਭੌਂਕਾ ਜੇ ਮਾਲਕ ਪੂਰਾ। ਹਾਂਜੀ ਹਾਂਜੀ। ਪਾਨ ਹੋ ਗਿਆ ਸੀ ਮੇਰਾ, ਮੈਂ ਪਾਨ ਲੈਣ ਚਲਾ ਉਹ ਯਾਰ ਤੈਨੂੰ ਮੈਂ ਨਾ ਪਾਨ ਵਾਲੀ ਦੁਕਾਨ ਤੇ ਪਾ ਲਾ, ਤੈਨੂੰ ਇਹ ਕੰਮ ਛੱਡ ਦੇ ਤੂੰ। ਤੂੰ ਭਾਈ ਕਿਹੜੀਆਂ ਗਜ਼ਲਾਂ ਗਾਉਣਾ ਤੂੰ? ਇੰਨੇ ਪਾਨ ਖਾਈ ਜਾਣਾ, ਤੇਰਾ ਮਿੰਟ ਬਾਅਦ ਗਲਾ ਖਰਾਬ ਹੋ ਜਾਂਦਾ। ਅੱਜ ਪੈਸੇ ਦਿੰਦਾ ਨਹੀਂ ਤੇ ਪਾਨ ਵੀ ਧਾਰ ਅਗਲੇ ਕਹਿੰਦੇ ਨੇ ਪੈਸੇ ਦਿਓ। ਆ ਸੁਣ ਲਓ, ਮੇਰੇ ਕੋਲ ਲੈ ਗਿਆ। ਉਹ ਕਹਿੰਦਾ ਹਲੇ ਮਾਲਕਾਂ ਨੇ ਨਹੀਂ ਦਿੱਤੇ। ਇਦਾਂ ਹੀ ਕਹਿੰਦੇ ਆ। ਉਹ ਨਹੀਂ ਦੇ ਦਿੰਨੇ ਆ ਤੁਹਾਨੂੰ, ਪੈਸੇ ਵੀ ਦੇ ਦਿੰਨੇ ਆ, ਤੁਸੀਂ ਸਹਿਜੇ ਲਓ। ਇੱਕੋ ਵਾਰੀ ਪੈਸੇ ਤੂੰ ਦੁਬਈ ਜਾਣਾ, ਤੈਨੂੰ ਸਾਰੀ ਪੇਮੈਂਟ ਕਰਦਾ ਮੈਂ। ਕੋਈ ਘਰ ਦੇ ਪਿੱਛੇ ਬਾਰਡਰ ਤੇ ਭਾਈਏ ਤੇ ਬਾਰਡਰ ਤੇ ਬਾਦੇ ਇੱਕੋ ਵਾਰੀ ਸਿਆਪਾ ਨਿਬੜੇ ਉਹਨਾਂ ਦਾ ਫਾਇਰਿੰਗ ਨਾਲ। ਥੱਲੇ ਆਇਓ ਤੁਸੀਂ 7 ਦਿਨ ਬਾਅਦ ਪੌੜੀ ਤੋਂ ਉਤਰਨਾ, ਤਾਂ ਕਿ ਚੌਧਰੀ ਤੈਨੂੰ ਹਾਰ ਪਾ ਕੇ ਲਾਵੇ। ਨਹੀਂ ਆ ਗਿਆ ਜੀ ਮੈਂ। ਬਾਕੀ ਕੰਮ ਤੁਸੀਂ ਸਹੀ ਨਹੀਂ ਕਰਨ ਦੇ। ਸਹੀ ਹਾਂਜੀ। ਆ ਦੇਖੋ ਨਾ ਪਟੀਨਾ ਡਲਕਾਂ ਜਿਹੜੀਆਂ ਸਾਰੀਆਂ ਹੈਗੀਆਂ ਨਾ, ਇਹ ਸਾਰੀਆਂ ਜਿਹੜੀਆਂ ਨਾ ਇਹ ਕਿਸ ਤਰ੍ਹਾਂ ਹੋਣੀਆਂ ਨੇ? ਸਰ ਜੀ ਆ ਪਟੀਨ ਭਰੀ ਆ ਨਾ, ਆ ਦੇਖੋ ਆ ਖੁਸ਼ਕ ਹੋ ਗਈ ਆ। ਤੇ ਤੇ ਇਹਨੂੰ- ਇਹਨੂੰ ਆ ਮਾੜਾ ਹਜੇ ਇੱਧਰ ਹਿੱਸਾ ਹੀ ਅਸੀਂ ਉਧਰੋਂ ਸ਼ੁਰੂ ਕੀਤਾ ਨਾ, ਮਾੜੀਆਂ ਭਰੀਆਂ ਵਾ। ਆ ਦੇਖੋ ਆ ਚੀਜ਼ਾਂ ਬੈਲੈਂਸ ਅੱਗੇ ਹੈ ਨਹੀਂ ਸੀ, ਆ ਬੈਲੈਂਸ ਕੀਤੀਆਂ। ਰੇਕ ਮਾਰਨਾ ਉੱਤੇ। ਹੈ ਰੇਕ ਮਾਰ ਕੇ ਤੇ ਫੇਰ ਹੀ ਅਸੀਂ ਕਰਦੇ, ਉੱਪਰ ਹੋ ਗਿਆ ਨਾ ਸਾਰਾ ਵਾਈਟ ਕਲਰ ਹੈਗਾ ਤੁਹਾਡੇ ਕੋਲ? ਆ ਵਾਈਟ ਹੀ ਆ, ਪੀਲਾ ਵਾ। ਥੋੜਾ ਜਿਹਾ ਮੂੰਹ ਤੇ ਵੀ ਮਾਰ, ਮੈਨੂੰ ਨਜ਼ਰ ਤੇ ਆਵੇਂ ਤੂੰ। ਸਰ ਜੀ ਤੁਸੀਂ ਉਹ ਪੇਮੈਂਟਾਂ ਵਾ ਦੇਖ ਤੁਹਾਡੇ ਸਾਹਮਣੇ ਲੇਬਰ ਖਲੋਤੀ ਆ, ਤੇ ਉਹ ਕੱਲ ਪੈਸੇ ਲੈ ਜੇ ਕੱਲ ਲੈ ਤੁਸੀਂ, ਆਹ ਲੈ ਤੇ ਅੱਜ ਫੇਰ ਦੇ ਦਿਆਂ ਮੈਂ। ਕੰਮ ਤੇ ਕਰੋ ਯਾਰ। ਚਲੋ ਤੁਹਾਡੇ ਹੀ ਲੱਥਣ ਡੇ, ਸਿਰੋਂ ਭਾਰ ਜੋ ਲੱਥਣ ਡੇ। ਸਾਡੇ ਹੀ ਲੱਥਣ ਦੇ ਆਵੇ, ਜਿੱਦਾਂ ਮੈਂ ਕਰਜ਼ਾ ਚੁੱਕਿਆ ਤੇਰੇ ਕੋਲੋਂ। ਮੈਂ ਤੇ ਮਜ਼ਦੂਰੀ ਦੇਣੀ ਜਾਂ ਮਿਹਨਤ ਕਰ ਰਹੇ, ਉਹ ਹੀ ਤੁਹਾਨੂੰ ਦੇਣੇ ਨੇ ਨਾ। ਨਹੀਂ 2 ਦਿਨ ਦੇ ਪੈਸੇ ਜੇ ਪਿੱਛੇ ਬਾਕੀ ਹੈਗੇ ਆ ਨਾ। ਚਾਰੇ ਤੁਸੀਂ ਲੱਗੇ ਹੋ। ਹੁਣ ਟਾਈਮ ਕੀ ਹੋ ਗਿਆ? ਹੈ ਘੜੀ ਤੁਹਾਡੇ ਕੋਲ? ਨਹੀਂ ਭਾਈ ਗਰੀਬ ਆਦਮੀ ਆ, ਸਾਡੇ ਕੋਲ ਘੜੀਆਂ ਕਿੱਥੇ ਆ? ਆਈਫੋਨ ਆਵਾ ਮੇਰੇ ਕੋਲ, ਉਹਦੇ ਕੋਲ ਹੈ ਆਈਫੋਨ ਤੇ ਮੇਰੇ ਕੋਲ ਨਹੀਂ ਹੈਗਾ ਤੇ ਤੇਰੇ ਕੋਲ ਆ। ਲਵੋ ਕਿੱਥੇ ਜਾਇਦਾਦ ਲਈ ਜਾਣੀ ਜੇ ਜੋੜ ਕਰ ਰੱਖੀ ਜਾਂਦੀ ਦੁਨੀਆ ਦੀਆਂ ਛਾਵਾਂ। ਗੋਗਾ ਮੂੰਹ ਕਿੱਦਾਂ ਢਿੱਲਾ ਜਿਹਾ ਰੱਖ ਕੇ ਨਾ ਜੁਗਤ ਪੂਰੀ ਮਾਰ ਦਿੰਦਾ ਐ ਤਰੀਕੇ ਨਾਲ, ਵੀ ਜਦੋਂ ਪਤਾ ਵੀ ਢਿੱਲੀ ਜਿਹੀ ਘਰੇ ਗੱਲ ਕਰਨ ਲੱਗਾ ਉਦੋਂ ਜੁਗਤ ਮਾਰਦਾ ਆ, ਪਤਾ ਨਹੀਂ ਲੱਗਣ ਦਿੰਦਾ ਕਿਸੇ ਨੂੰ। ਭਾਈ ਇਸਤੇਮਾਲ ਕਰਨੀਆਂ ਚਾਹੀਦੀਆਂ। ਚਲੋ ਆਈਫੋਨ ਵੀ ਲਵੋ ਤੇ ਸਾਨੂੰ ਪੈਸੇ ਵੀ ਦਿਓ। ਚਲੋ ਇੱਧਰ ਤੇ ਆਓ, ਲੱਗਦਾ ਮੈਂ ਖੁਦਾ ਦੇ ਮੁਜਰਮ ਫੜੇ ਆ ਯਾਰ। ਇੱਧਰ ਵੀ ਨਿਕਲੋ ਥੋੜਾ ਜਿਹਾ, ਬਾਹਰ ਨੂੰ ਵੀ ਨਿਕਲੋ। ਆ ਜਗ੍ਹਾ ਗੱਲ ਹੀ ਛੱਡੀ ਆ, ਇਹਦਾ ਕੀ ਮਤਲਬ ਆ? ਸਰ ਤੁਸੀਂ ਤੇ ਗੁੱਸੇ ਹੋਣ ਲੱਗੇ, ਇਹ ਜਗ੍ਹਾ ਤੁਸੀਂ ਆਪ ਹੀ ਛਡਾਈ ਆ ਕਿ ਉਹ ਘਾਹ ਜਿਹੜਾ ਵਾ ਗ੍ਰੀਨ ਜਿਹੜਾ ਹੁੰਦਾ ਉਹ ਤੁਸੀਂ ਲਵਾਉਣਾ ਆਪ ਹੀ ਗ੍ਰੀਨ ਭੁੱਲ ਜਾਂਦੇ। ਮੈਂ ਕਿਹਾ ਸੀ ਤੁਸੀਂ ਗਜਨੀ ਹੋ ਭਾਜੀ, ਮੈਂ ਕਿਹਾ ਸੀ। ਤੁਸੀਂ ਗਜਨੀ ਹੋ। ਨਹੀਂ ਚਲੋ ਕੋਈ ਗੱਲ ਨਹੀਂ, ਲਾ ਦਿਓ, ਕੋਈ ਗੱਲ ਨਹੀਂ, ਲਾ ਦੇਾਂਗੇ। ਆਓ ਜਰਾ ਬਾਹਰ ਤੇ ਨਿਕਲੋ ਯਾਰ। ਉਹ ਬਾਹਰ ਅਸੀਂ ਕਿਹੜਾ ਅੱਗੇ ਜੇਲ੍ਹ 'ਚ ਆ, ਅਸੀਂ ਕੋਟ ਲਾਉਣਾ ਵਾ। ਇੱਧਰ ਆ ਹਿੱਸਾ ਰਹਿੰਦਾ ਵਾ, ਉੱਥੇ ਡਬਲ ਕੋਟ ਲਾਉਣਾ ਸਰ ਜੀ। ਫਿਰ ਤੁਸੀਂ ਆ ਕੇ ਕਹਿੰਦੇ ਹੋ ਜੀ ਇਹ ਲੇਬਰ ਕੰਮ ਨਹੀਂ ਕਰਦੀ, ਲੇਬਰ ਆ ਨਹੀਂ ਕਰਦੀ। ਨਹੀਂ ਮੈਨੂੰ ਉਹ ਤੇ ਦਿਖਾਓ ਨਾ ਆਪਣਾ ਸ਼ੇਡ ਕਾਰਡ ਕਿੱਥੇ ਆ, ਛੱਤਾਂ ਕਿਹੜੀਆਂ ਕਰਨੀਆਂ ਜੇ। ਇੱਧਰ ਤੇ ਆਓ ਯਾਰ। ਇੱਧਰ ਕੀ ਦੇਖ ਖੁੱਲੀ ਆ? ਕੰਮ ਤੇ ਸਰ ਜੀ ਕਰਨ ਦੋ ਸਾਨੂੰ। ਸਾਰਾ ਘਰ ਖੁੱਲਾ ਵਾ, ਤੂੰ ਤੇ ਇੱਧਰ ਤੇ ਆ। ਤੂੰ ਰੰਗ ਘੱਟ ਕਰਦਾ ਤੇ ਰੰਗਬਾਜ਼ੀ ਬਹੁਤੀ ਕਰਦਾ। ਸਰ ਜੀ ਲੱਗੇ ਹੀ ਆ ਨਾ ਅਸੀਂ। ਇੰਨਾ ਫਾਸਟ ਕੋਈ ਵੀ ਨਹੀਂ ਕੰਮ ਕਰ ਸਕਦਾ ਪੈਰਾਗੌਨ ਦੇ ਵਿੱਚ ਨਾ। ਇਹ ਅੰਦਰ ਚੱਲੋ ਨਾ ਜ਼ਰਾ। ਇਹ ਅੰਦਰ ਚਲੋ, ਕੀ ਹੋ ਗਿਆ ਮਸਲ ਕੋਈ ਜੁਰਮ ਕੀਤਾ ਵਾ ਅਸੀਂ? ਨਹੀਂ ਉਹ ਕੰਮ ਹੀ ਵਿਖਾਉਣਾ ਤੁਹਾਨੂੰ। ਅੰਦਰ ਚੱਲ ਯਾਰ, ਜ਼ਰਾ ਥੋੜਾ ਜਿਹਾ ਨਾ ਫਾਸਟ ਕਰੋ ਕੰਮ ਨੂੰ। ਨਹੀਂ ਹੁਣ ਫਾਸਟ ਅਸੀਂ ਲੱਗੇ ਹੀ ਆ ਜੀ। ਮੈਂ ਕਿਹੜਾ ਸ਼ੋਏਬ ਅਖਤਰ ਆ ਵੀ ਮੈਂ ਬਹੁਤਾ ਫਾਸਟ ਹੋ ਜਾ। ਤੇਰਾ ਤੇ ਆਪਣਾ ਮਨ ਆ, ਗੰਦੀ ਪੇਚਰ ਦਾ ਮੂੰਹ ਆ। ਇੱਧਰ ਆਓ ਨੋਮੀ ਸਾਹਿਬ, ਤੁਸੀਂ ਵੀ ਆਓ। ਆ ਬਾਲਟੀ ਪਾਨ ਤੇ ਲੈ ਕੇ ਦਿਓ ਜੀ। ਚਲੋ ਪਾਨ ਲੈ ਦਿੰਨੇ ਯਾਰ। ਆ ਬਾਲਟੀ ਬੜੀ ਵੇ ਮੰਗਦੇ ਮਹੱਲੇ 'ਚ।
ਬਸ ਜੀ ਮੰਗਣਾ ਵੀ ਪੈ ਗਿਆ ਠੇਕੇਦਾਰ ਤੇ ਪੈਸੇ ਨਹੀਂ ਦੇਦੇ ਜੀ ਮੰਗਣਾ ਹੀ ਹੁਣ ਆਓ ਜੀ ਇਹ ਮੰਗਦਾ ਨਹੀਂ ਮੂੰਹ ਇੰਜ ਤਾਂ ਹੀ ਆਪ ਹੀ ਦੇ ਜਾਂਦੇ ਲੋਕੀ ਆਪਸ ਚ ਤੁਸੀਂ ਜੁਗਤਾਂ ਕਰਦੇ ਰਹਿੰਦੇ ਕੰਮ-ਕੁਮ ਬਸ ਕਰਦੇ ਜੀ ਉਹ ਕਰਦੇ ਕੋਈ। ਜੁਗਤਾਂ ਜਗਤਾਂ ਭਾਜੀ ਨਾ ਕਰੀਏ ਤੇ ਫਿਰ ਉਹ ਟਾਈਮ ਨਹੀਂ ਲੰਘਦਾ। ਅੱਛਾ ਜੀ। ਟਾਈਮ ਕਿਉਂ ਨਹੀਂ ਲੰਘਦਾ ਜੇਲ੍ਹ ਚੋਂ ਤੁਸੀਂ? ਨਹੀਂ ਜੇਲ੍ਹ 'ਚ ਨਹੀਂ ਇੱਧਰ ਆਓ ਜੀ। ਉਹ ਯਾਰ ਅਸੀਂ ਕੀ ਵਿਜ਼ਿਟ ਕਰਨਾ ਘਰ ਦਾ ਜਾਂ ਇਫਤਤਾਹ ਕਰਾਉਣਾ ਸਾਡੇ ਕੋਲ ਕੀਤਾ ਕਰਾਉਣਾ ਇਹ ਆ ਵੀ ਕਮਰਾ ਤੇ ਤੁਸੀਂ ਕੀਤਾ ਨਾ, ਮੈਂ ਤੇ ਨਹੀਂ ਕੀਤਾ। ਨਹੀਂ ਕੀਤਾ ਅਜੇ ਤੇ ਉੱਤੇ ਵਾਈਟ ਵਾਸ਼ ਲਾਇਆ ਭਾਜੀ ਆ ਸੀਲਿੰਗ ਹੋਈ ਆ ਇੱਥੇ ਅਜੇ ਸ਼ੁਰੂ ਕਰਨਾ ਵਾ ਸਾਰਾ ਕੰਮ ਇਹਨੂੰ ਕਿਹੜਾ ਰੰਗ ਕਰੋਗੇ? ਹਾਂਜੀ ਜਿਹੜਾ ਰੰਗ ਤੁਸੀਂ ਦੱਸੋਗੇ ਕਿ ਅਸੀਂ ਥੋੜਾ ਮਰਜ਼ੀ ਨਾ ਕਰਨਾ। ਆਕਾਸ਼ ਹੈ ਜਾਂ ਯਾਰ ਆਈ ਸ਼ੇਡ ਤੇ ਲੈ ਕੇ ਆ ਆਈ ਸ਼ੇਡ ਹੈ ਵਾ? ਅਰਸ਼ਦ ਤੇ ਉਹ ਉਤਲਾ ਹਿੱਸਾ ਇੱਕ ਕੋਟ ਹੋਇਆ ਕਿ ਦੋ ਹੋਏ? ਡਬਲ ਲੱਗ ਗਿਆ ਹੈ ਡਬਲ ਲੱਗ ਗਿਆ ਡਬਲ ਲੱਗ ਗਿਆ ਤੇ ਤੀਸਰਾ ਕਰਨਾ ਕਿ ਲੋੜ ਕੋਈ ਨਹੀਂ ਗੀ? ਲੋੜ ਕਿਉਂ ਨਹੀਂ ਕੋਈ? ਨਹੀਂ ਉਹ ਮੈਂ ਪੁੱਛ ਰਿਹਾ ਵਾਂ ਉਹਨਾਂ ਕੋ ਨਹੀਂ ਤੁਸੀਂ ਠੇਕਾ ਕੀਤਾ ਮੇਰੇ ਨਾਲ, ਤੁਸੀਂ ਇਹਨੂੰ ਰੰਗ ਇਹੋ ਜਿਹਾ ਕਰਕੇ ਜਾਣਾ ਕਿ ਸਾਰੀ ਜ਼ਿੰਦਗੀ ਲੱਥੇ ਨਾ। ਸਾਰੀ ਸਾਰੀ ਜ਼ਿੰਦਗੀ ਜ਼ਿੰਦਗੀ ਨਾ ਲੱਥੇ। ਲੱਗੇ। हाँ जी। वो केड़ा रंग है कुकाश है ਤੁਹਾਨੂੰ ਪਤਾ ਕੋਈ? बजट तुमने कौन सा करवाना अपना बता दो, कमरे में कौन सा करवाना कलर? पिंक कह रही है। शल्टरिंग शर्ट सुट दिए तेरे कमरे च पिंक हो जाए। हाँ कलर करना पिंक कलर नहीं रखनी ਉਹ ਗੁੜੀਆ ਕਲਰ ਉਹ ਬੱਚਿਆਂ ਦਾ ਹੁੰਦਾ ਨਾ ਫਿਰ। ਤੁਹਾਨੂੰ ਪਸੰਦ ਵਾ ਉਹ ਡੇ ਕੇਅਰ ਸੈਂਟਰ ਜਿਹੜਾ ਹੁੰਦਾ ਘਰਾਂ 'ਚ ਸਰ ਜੀ ਉਹ ਨਹੀਂ ਹੈਗਾ ਬੱਚਿਆਂ ਵਾਸਤੇ ਜਿਹੜੇ ਖਿਡੌਣੇ ਬਣਾਈਦੇ ਆ ਉਹ ਵੀ ਕਲਰ ਕੁਲਰ ਕਰਨਾ। ਨਹੀਂ ਉਹ ਨਹੀਂ ਅਜੇ, ਉਹ ਨਹੀਂ ਹੈਗਾ। ਚਲੋ ਤੁਸੀਂ ਇੱਥੇ ਮੈਨੂੰ ਦੱਸੋ ਇੱਥੇ ਕੀ ਕਰੋਗੇ? ਇੱਥੇ ਜੀ ਡੈਕ ਲਾਵਾਂਗੇ ਤੇ ਨੱਚਾਂਗੇ ਧਮਾਲ ਪਾਵਾਂਗੇ। ਪਹਿਲੇ ਕਿਹੜਾ ਨੱਚੇਗਾ? ਪਹਿਲੇ ਨੱਚਣ ਦੀ ਨਹੀਂ ਗੱਲ ਵੀ ਅਸੀਂ ਕੰਮ ਹੀ ਕਰਨਾ, ਰੰਗ ਵਾਲੇ ਆ, ਅਸੀਂ ਰੰਗ ਹੀ ਕਰਨਾ, ਹੋਰ ਅਸੀਂ ਕੀ ਕਰਨਾ? ਨਹੀਂ ਰੰਗ ਤੇ ਕਰਨਾ ਵਾ ਤੇ ਯਾਰ ਦੇਖ ਲਓ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਘਰ 'ਚ ਵੜਿਆ, ਤੁਸੀਂ ਕਿੱਦਾਂ ਨਿਕਲਣਾ? ਉਹ ਘਰ 'ਚੋਂ ਬੜੇ ਡਾਕੂ ਆ ਅਸੀਂ ਵੀ ਘਰ 'ਚ ਵੜਿਆਂ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ? ਰੰਗ ਵਾਲੇ ਹੀ ਆ। ਕਹਿੰਦੇ ਮਿਸਤਰੀ ਰੰਗ ਵਾਲਾ ਜਾਂ ਕੋਈ ਘਰ 'ਚ ਵਾੜ ਲਓ ਛੇਤੀ ਨਿਕਲਦਾ ਹੀ ਨਹੀਂ। ਨਹੀਂ ਅਸੀਂ ਤੇ ਮਹੀਨਾ ਹੋਇਆ ਜੀ ਸਾਨੂੰ। ਆਕਾਸ਼ ਕਿੰਨਾ ਹੋਇਆ ਟਾਈਮ? ਹਾਂਜੀ ਮਹੀਨਾ ਹੋ ਗਿਆ ਸਰ ਜੀ। ਮਹੀਨਾ ਹੋਇਆ ਜੇ ਸਾਨੂੰ ਤੇ। ਆਹ ਕੱਪੜੇ ਤੁਹਾਡੇ ਆ? ਹਾਂਜੀ ਇਹ ਕੀ ਆ? ਉਹ ਕੱਪੜੇ ਹੀ ਆ ਸਰ ਜੀ, ਮਜ਼ਦੂਰਾਂ ਦੇ ਕੱਪੜੇ ਇੰਜ ਦੇ ਹੀ ਹੁੰਦੇ ਆ। ਤੁਸੀਂ ਕਿਉਂ ਉੱਥੇ ਕਿਤੇ ਟੰਗੋ ਸਹੀ ਜਗ੍ਹਾ ਤੇ, ਇੱਥੇ ਕਾਹਲੀ ਟੰਗੇ ਆ? ਨਹੀਂ ਹੁਣ ਗ੍ਰਿਲ ਲਵਾ ਦਿਓ ਸਾਨੂੰ, ਫਿਰ ਕੋਈ ਟੰਗਣੀ ਸੇਫ ਅਲਮਾਰੀ ਲਹਿਦਾ ਦੇ ਦਿਓ ਵੀ ਅਸੀਂ ਹੁਣ ਜਿਹੜੀ ਜਗ੍ਹਾ ਬਣੀ ਆ ਉੱਥੇ ਟੰਗਣੇ ਆ। ਨਹੀਂ ਨਵੇਂ ਕੱਪੜੇ ਆ, ਖਰਾਬ ਕਰਨੇ ਜੇ ਇੱਥੇ ਟੰਗ ਕੇ? ਇਹ ਤੁਹਾਨੂੰ ਨਵੇਂ ਲੱਗਣ ਡਏ ਆ? ਤੁਹਾਡੇ ਵੱਲੋਂ ਤੇ ਨਵੇਂ ਹੀ ਆ। ਸਾਈਵਾਲ ਦਾ ਕਿਹੜਾ ਤੁਹਾਡੇ ਚੋਂ? ਹਾਂਜੀ ਸਾਈਵਾਲ ਦਾ। ਸਾਈਵਾਲ ਦਾ ਹੈਗਾ, ਸ਼ਗਿਰਦੀ ਆ ਮੇਰਾ। ਮੈਂ ਜੀ ਹੈ ਜੀ? ਮੈਂ ਉਰੇ ਆ ਜਾਓ, ਮੈਂ ਵਾਂ ਬੱਕਰੀ ਆ ਤੂੰ ਮੈਂ। ਇਹ ਪਾਨ ਬਹੁਤ ਖਾਂਦਾ, ਇਹਦਾ ਕੀ ਮਸਲਾ? ਸਾਰੇ ਘਰ 'ਚ ਥੁੱਕੀ ਜਾਂਦਾ। ਭਾਈ ਬਚਪਨ ਤੋਂ ਇਹਦੀ ਆਦਤ ਪਈ ਆ ਸਾਡੇ ਨੇ ਤੇ ਇਹਨਾਂ ਦੇ ਲਾਗੇ ਸੀ, ਇਹਦਾ ਅੱਬਾ ਵੀ ਖਾਂਦਾ ਸੀ। ਤੇ ਤੂੰ ਇਹਦਾ ਉਸਤਾਦ ਆ, ਤੂੰ ਸਮਝਾਉਂਦਾ ਨਹੀਂ? ਤੈਨੂੰ ਅਕਲ ਨਹੀਂ ਹੈਗੀ? ਤੁਸੀਂ ਮੇਰੇ ਕਾਹਦੇ ਦਿਵਾਲੇ ਹੋਣ ਡਏ ਇਹ ਪਾਨ ਨਹੀਂ ਸਮਝਦਾ ਹੁਣ ਉਹਨੂੰ ਇਹਦੇ 'ਚ ਸਮਝਾਈ ਚੂਨਾ ਹੁੰਦਾ, ਇਹਦੇ 'ਚ ਕੱਥਾ ਹੁੰਦਾ, ਇਹਦੇ 'ਚ ਖਰੇ ਤਮਾਕੂ ਵਾਲਾ ਭਾਈ ਉਹ ਕੰਮ ਹੀ ਨਹੀਂ ਮੰਨਦਾ ਹੁਣ ਇਹਦੇ ਚ ਮੇਰਾ ਕੀ ਕਸੂਰ ਆ? ਇਹ ਤੇ ਪਾ ਲਓ, ਪਾ ਲਓ, ਤੁਹਾਡੀ ਮਿਹਰਬਾਨੀ। ਇਹ ਤਾਂ ਪਾ ਲਓ। ਪਾਨ ਨਾ ਖਾਇਆ ਕਰ ਵੀਰੇ, ਇੱਕ ਟਾਈਮ ਆਉਣਾ ਇਹਦਾ ਸਾਈਡ ਇਫੈਕਟ ਹੋ ਜਾਣਾ। ਵੇਖੋ ਦੰਦਾਂ ਦਾ ਤੇ ਬੇੜਾ ਗਰਕ ਹੋਇਆ ਪਹਿਲੇ ਨਹੀਂ ਹੀ। ਅਜੇ ਸਾਈਡ ਇਫੈਕਟ ਹੋਣਾ ਇਹਨੂੰ। ਹੋ ਗਿਆ? ਮੂੰਹ ਤੇ ਵੇਖ ਲਓ ਇਹਦਾ। ਮੰਨਦਾ ਸਰ ਜੀ, ਪਤਾ ਕੀ ਗਰੀਬ ਆਦਮੀ ਬੜਾ ਸਮਝਾਉਣਾ ਵੀ ਤੂੰ ਨਾ ਪੈਸੇ ਲੈ ਮੇਰੇ ਕੋਲ, ਲੈ ਜਿਹੜੇ 8 ਦਿਨਾਂ ਬਾਅਦ ਬਣਦੇ ਘਰ ਭੇਜ। ਆਹੋ ਇਹ ਪਾਨ ਤੇ ਜ਼ੋਰ ਆ, ਇਹਨੂੰ ਪਤਾ ਨਹੀਂ ਕਿੰਨੇ ਦੱਸਦਾ। ਇਹ ਸੁਲਤਾਨ ਰਾਈ ਤੋਂ ਮੁਤਾਸਰ ਲੱਗਦਾ। ਰਾਈ ਸਾਹਿਬ ਵੀ ਬਹੁਤ ਪਾਨ ਨਹੀਂ ਖਾਂਦੇ ਸੀ। ਬਿਮਾਰੀ ਤੋਂ ਮੁਤਾਸਰ ਆ। ਪਾਨ ਨਾ ਖਾਈਏ ਤੇ ਬੁਰਸ਼ ਨਹੀਂ ਚੱਲਦਾ, ਜਿਸਮ ਏਦਾਂ ਟੁੱਟਾ ਰਹਿੰਦਾ ਜਿਵੇਂ ਨਸ਼ਈ ਹੁੰਦੇ ਆ। ਹੈਲੋ ਅੱਜ ਹੁੰਦੇ ਹੋ? ਆ ਦੇਖ ਲਓ। ਨਹੀਂ ਪਾਨ ਖਾ ਕੇ ਤੂੰ ਬੁਰਸ਼ ਚਲਾਉਣਾ ਵਾ, ਕਿਤੇ ਰਕਸ਼ਾ ਚਲਾ, ਕਿਤੇ ਮੋਟਰਸਾਈਕਲ ਚਲਾ, ਆਪਣਾ ਘਰ ਘਰ ਚਲਾ ਚਲਾ। ਆਪਣਾ। ਆਹੋ। ਸਮਝਦਾ ਨਾ? ਤੇ ਪਾਨ ਕਿੰਨੇ? ਬੱਚੇ 5 ਤੇ ਤੂੰ ਤੇ ਇੱਥੋਂ ਨਹੀਂ। ਲੈ ਦਿਹਾੜੀ 'ਚ 5 ਬੱਚੇ ਤੇ 5 ਪਾਨ ਖਾਂਦੇ ਹੀ। ਉਹਨਾਂ ਨੂੰ ਯਾਦ ਕਰਕੇ ਲਵਾਉਣਾ ਵਾ ਇੱਕ ਬੱਚੇ ਵੀ ਆਹ ਵੱਡੇ ਮੁੰਡੇ ਦਾ ਇੱਕ ਪਾਨ ਦੇ ਦਿਓ, ਨਿੱਕੇ ਮੁੰਡੇ ਦਾ ਛੋਟਾ ਪਾਨ ਦੇ ਦਿਓ, ਇੱਕ ਉੱਥੋਂ ਛੋਟੇ ਦਾ ਲਾ ਦਿਓ। ਉਹਨਾਂ ਦੇ ਨਾਂ ਲੈ ਲੈ ਕੇ ਪਾਨ ਖਾਣਾ ਕੋਈ ਹਯਾ ਤੁਸੀਂ ਕਰ। ਐਡੀ ਦੂਰ ਆਏ ਯਾਰ, ਮਿਹਨਤ ਮਜ਼ਦੂਰੀ ਕਰਨਗੇ, ਪਾਨ ਖਾਣ ਆਏ ਹੋ। ਦਫਾ ਕਰ। ਅਗਲਾ ਠੇਕੇਦਾਰ ਨੂੰ ਪਾਨਾਂ 'ਚ ਕੀ ਪਿਆ? ਗਿਲਾ ਕਰਨ ਡਿਆ ਵੀ ਆਹ ਕੰਮ ਤੇ ਆਹ ਕੰਮ। ਮੇਰਾ ਨਾਮ ਬਹੁਤਾ ਦਿਲ ਕਰੇ ਤੇ ਕੋਈ ਚਲੋ ਸਪਾਰੀ ਸਪੂਰੀ ਖਾ ਲਓ। ਉਹ ਸਪਾਰੀ ਵੀ ਇਹ ਸਪਾਰੀ ਤੋਂ ਹੀ ਲੱਗਦੇ ਆ ਵਾ ਕੰਮ, ਸਮਝਦਾ ਨਾ? ਇਹ ਕਹਿੰਦਾ ਵੀ ਮੈਂ ਨਾ ਬਚਪਨ ਤੋਂ ਰਸੀਲੀ ਸਪਾਰੀ ਖਾਂਦਾ ਹੁੰਦਾ ਸੀ ਤੇ ਉਹ ਤੋਂ ਹੌਲੀ ਹੌਲੀ ਹੁਣ ਉਹ ਕਮਾਮ ਤੇ ਪਤਾ ਨਹੀਂ ਕਿਹੜੇ ਖੇ ਸਵਾਬ ਵਿੱਚ ਪਾ ਕੇ ਖਾਂਦਾ ਵਾ। ਇਹਦੀਆਂ ਤੇ ਚੰਗੀਆਂ ਭਲੀਆਂ ਮੂੰਹ ਤੇ ਲਾਲੀਆਂ ਤੇ ਹੈ ਹੀ ਨਹੀਂ ਸੀ। ਕੈਂਸਰ ਹੋ ਜਾਂਦਾ ਇਹਦੇ ਨਾਲ, ਚੂਨਾ ਹੁੰਦਾ ਇਹਦੇ ਵਿੱਚ ਨਾ ਸਭ ਕੁਝ। ਕਿਉਂ ਕੈਂਸਰ ਕਰਾਉਣਾ ਹੀ? ਮੁੜ ਕੇ ਤੇਰੀ ਚਾਹ ਮਿਲ ਲਈ ਸਿਗਰਟਾਂ ਦੀ ਤੁਹਾਨੂੰ? ਡੱਬੀ ਤੇ ਫੋਟੋ ਆਊਗੀ। ਚਾਹ ਕਿੰਨੇ ਟਾਈਮ ਮਿਲ ਰਹੀ ਤੁਹਾਨੂੰ ਇੱਥੇ? ਚਾਹ ਭਾਈ ਨਿੱਕਾ ਹੀ ਆ, ਉਹ ਹੀ ਦਿੰਦਾ ਵਾ 2 ਵਾਰੀ, ਬਹੁਤੀ ਨਹੀਂ ਆਉਂਦੀ। ਤੇ ਬਸ 2 ਵਾਰੀ ਦੇਣੀ, ਹੋਰ ਤੈਨੂੰ 8 ਵਾਰੀ ਚਾਹ ਦੇਣੀ? ਨਹੀਂ 4 ਵਾਰੀ ਤੇ ਚਾਹ ਹੋਣੀ ਚਾਹੀਦੀ ਹੈ। 4 ਵਾਰੀ ਚਾਹ ਕਾਹਦੇ ਲਈ ਹੋਣੀ ਚਾਹੀਦੀ? ਐਡਾ ਚਾਹ ਨਹੀਂ ਸਾਨੂੰ ਰੰਗ ਵਾਲਿਆਂ ਦਾ।
ਤੂੰ ਨਾਲ ਬਾਕਰਖਾਨੀ ਖਾਣੀ ਹੈ। ਉਹ ਭਾਈ ਨਾਲ ਰਸ ਖਾਈਦੇ ਆ। ਗਰੀਬ ਆਦਮੀ ਦੇ ਪੱਲੇ ਕੀ ਪੈਂਦਾ ਵਾ, ਸਾਰੀ ਚਾਹ ਦੇ ਰਸ ਪੀ ਜਾਂਦਾ। ਰਸ ਨੇ ਪੀਣੀ ਹੈ ਜਦੋਂ ਵਿੱਚ ਡੋਲੇਗਾ ਤੇ ਉਹ ਕੀ ਗੱਲ, ਉਹ ਗਵਾਂਢੀਆਂ ਵੱਲ ਜਾਵੇ। ਨਹੀਂ, ਚਾਹ ਤੁਸੀਂ ਖੁੱਲੀ ਭੇਜਿਆ ਕਰੋ, ਇੰਨੀ ਕਿ ਚਾਹ ਭੇਜਦੇ ਹੋ ਉਹ ਦਿਲ ਕਰਦਾ ਵੀ ਸ਼ਾਵਰ 'ਚ ਪਾ ਕੇ ਉੱਤੇ ਮਾਰ ਲਈਏ ਚਾਹ ਰਸ ਦੇ ਕਰਕੇ। ਉਹ ਕੱਪ ਜਿੱਡਾ ਹੁੰਦਾ ਉਹੀ ਭਰ ਕੇ ਦੇਣਾ, ਪਤੀਲੀ ਤੇਰੇ ਅੱਗੇ ਰੱਖ ਦੇਵੇ ਯਾਰ। ਸਰ ਜੀ ਹੁਣ ਕਿੱਧਰ ਨਿਕਲਣਾ ਤੁਸੀਂ, ਕਿੱਦਾਂ ਨਿਕਲਣਾ ਇਸ ਘਰ ਚੋਂ? ਕਿੱਦਾਂ ਨਿਕਲਣਾ ਲੱਗਦਾ ਤੇ ਏਦਾਂ ਹੀ। ਪੇਮੈਂਟ ਕਰੋਗੇ ਅਸੀਂ, ਕੰਮ ਮੁੱਕ ਜਾਏਗਾ ਤੇ ਅਸੀਂ ਨਿਕਲ ਜਾਾਂਗੇ। ਉਹ ਵੀਰੇ ਕੰਮ ਮੁੱਕੇਗਾ ਤੇ ਪੇਮੈਂਟ ਕਰਾਂਗਾ ਨਾ ਮੈਂ, ਮਤਲਬ ਨਾਲ ਨਾਲ ਦੇਈ ਵੀ ਜਾ ਰਿਹਾ ਤੁਹਾਨੂੰ। ਚਲੋ 10-20 ਹਜ਼ਾਰ ਤੇ ਅੱਜ ਦਵੋ ਨਾ, ਮੈਂ ਮਾੜਾ ਜਿਹਾ ਮੈਂ ਲੇਬਰ ਨੂੰ ਤੇ ਭੁਗਤਾਵਾਂ ਨਾ। ਤੇ ਇਹੀ ਗੱਲ ਤੇ ਤੂੰ ਕੱਲ ਕਹਿ ਰਿਹਾ ਸੀ ਕਿ ਚਲੋ ਅੱਜ 20 ਤੇ ਦਿਓ ਨਾ। ਚੱਲ ਤੁਹਾਡਾ ਹੀ ਭਾਰ ਲੱਥਣ ਡਿਆ ਕੱਲ ਸਿਰ ਦਿੱਤੇ ਇਹਨੇ ਕੋਈ ਪੈਸੇ ਤੁਹਾਨੂੰ? ਮੈਨੂੰ ਤੇ ਨਹੀਂ ਜੀ ਦਿੱਤੇ, ਇਹਨਾਂ ਨੂੰ ਦਿੱਤੇ ਨੇ। ਓਏ ਇਹਨੂੰ ਕਿਉਂ ਦੇਣੇ ਆ? ਇਹ ਤੇ ਪਾਨ ਦਾ 5000 ਖਾ ਗਿਆ ਵਾ। ਉਹ ਤੇਰਾ ਪਾਨ ਦਾ ਕਰਕੇ ਨਹੀਂ ਦਿੰਦਾ, ਤੂੰ ਪਾਨ ਖਾ ਜਾਣਾ। ਹੋਰ ਮੈਂ ਜ਼ਾਲਮ ਥੋੜਾ ਵਾ ਵੀ ਮਾਸੂਮ ਬੱਚੇ ਤੇ ਜ਼ੁਲਮ ਕਰਾਂ ਮੈਂ। ਨਹੀਂ ਰੰਗ ਮਹਿੰਗਾ ਤੇ ਤੁਸੀਂ ਕਿਹਾ ਵਾ ਵੀ ਜਿਹੜਾ ਵੀ ਚੰਗਾ ਉਹ ਹੀ ਲਿਆਉਣਾ ਵਾ ਤੂੰ ਅਸੀਂ। ਰੰਗ ਅੱਛਾ ਕਰਨਾ, ਆਪਣੇ ਵਰਗਾ ਨਾ ਕਰ ਦੇ। ਨਹੀਂ ਆਪਣੇ ਵਰਗਾ ਕਿੱਥੇ, ਉਹ ਗਰਿੱਲਾਂ ਨੂੰ ਤੇ ਫਿਰ ਹੋਣਾ ਹੀ ਆ। ਆ ਵੀਰੇ ਹੁਣ ਇਹਨੂੰ ਕਿਸ ਤਰ੍ਹਾਂ ਤੁਸੀਂ ਰੰਗ ਕਰਨਾ? ਕਿੰਨੋਂ ਜੀ? ਇਹਨੂੰ ਸੀਲਿੰਗ ਨੂੰ ਇਹਨੂੰ ਜਿੱਦਾਂ ਕਰੀਦਾ, ਹੋਰ ਉਹ ਰੰਗ ਵਾਲਾ ਗਾਣਾ ਲਾ ਕੇ ਕਰਨਾ ਵਾ। ਜਦੋਂ ਸੀਲਿੰਗ ਹੋ ਗਈ ਅਸੀਂ ਇਹਨੂੰ ਕਰ ਦੇਣਾ ਵਾ, ਜਿਹੜਾ ਪੇਂਟ ਕਹੋਗੇ। ਉਹ ਗਾਣਾ ਨਹੀਂ ਸੁਣਿਆ ਦੇਵਦਾਸ ਦਾ? ਹਮ ਪੇ ਇਹ ਕਿਸਨੇ ਹਰਾ ਰੰਗ ਡਾਲਾ, ਹਰਾ ਰੰਗ ਡਾਲਾ, ਮਾਰ ਡਾਲਾ। ਰਾਜਪੂਤ ਪੱਟੀ ਭਾਈ ਦੇ। ਓਏ ਆਹੋ ਕ੍ਰੈਸ਼ੀ ਸਾਹਿਬ। ਚਲੋ ਕੰਮ ਕਰੋ ਤੁਸੀਂ। ਚਲਾਓ ਆਕਾਸ਼। ਸਿਰਫ ਤੁਸੀਂ ਗਾ ਸਕਦੇ, ਅਸੀਂ ਨਹੀਂ ਗਾ ਸਕਦੇ। ਚਲੋ यहाँ पे गत्ते क्यों रखे, आग लगानी है यहाँ पे? ਹਵੇਲਾ ਬੱਚੀ ਨੂੰ ਪਤਾ ਵੀ ਤੁਸੀਂ ਗੱਦੇ ਅੱਗ ਬਾਲਦੇ ਹੋ ਨਾ ਰਾਤ ਨੂੰ। ਉਹ ਪੁੱਤ ਠੰਡ ਲੱਗਦੀ ਆ, ਫਿਰ ਇੱਥੇ ਕਿਹੜਾ ਹੀਟਰ ਆ ਗਏ। एक दिन हमारा घर जल गया ना, तो हम क्या करेंगे फिर? ਹਾਂ ਉਹ ਤਾਂ ਸਹੀ ਕਹਿੰਦੀ, ਬਾਹਰ ਬਾਲਿਆ ਕਰੋ ਯਾਰ, ਬੱਚੇ ਨੂੰ ਪਤਾ, ਤੈਨੂੰ ਕਿਉਂ ਨਹੀਂ ਪਤਾ? ਆਸਟ੍ਰੇਲੀਆ ਘਰ ਆ ਲੱਕੜ ਦਾ ਜਿਹੜਾ ਜਲ ਜਾਣਾ ਵਾ, ਸੀਮਟ ਵਾ ਇੱਥੇ ਉਹ ਕੁਛ ਸੀਮਟ ਦਾ ਨਹੀਂ ਚੱਲਦਾ। ਨਹੀਂ, ਇਹ ਚੁੱਕ ਲੈਨੇ ਆ ਪੁੱਤ, ਬਾਹਰ ਕੱਢ ਲੈਨੇ ਆ। जल्दी निकालो। ਓਏ ਅੱਗੇ ਲੱਗ, ਓਏ ਹਾਂਜੀ ਲੱਗ ਅੱਗੇ। ਭਾਈ ਅੱਗੇ ਹੀ ਆ, ਮੈਂ ਕਿਹੜਾ ਚੋਰ ਆ ਜਿਹੜਾ ਅੱਗੇ ਲੱਗਣਾ। ਇਹ ਰੰਗ ਕਿਹਨੇ ਕੀਤਾ? ਹਾਂਜੀ ਇਹ ਜਿਹੜਾ ਇਹ ਵੀ ਅਸੀਂ ਕਰਨਾ ਵਾ, ਇੱਥੇ ਕੋਈ ਅਲੱਗਾ ਕੋਈ ਤੇ ਅੰਨੇ ਇਹ ਕਿਹੜੀ ਇਹ ਚੀਜ਼ ਆ ਜਿਸ ਨਾਲ ਯਾਰ ਉਹ ਮਾੜਾ ਜਿਹਾ ਰੇਗਮਾਲ ਹਾਂਜੀ ਮਾਰੋ। ਸਾਜੀ ਇਹ ਰਫ ਕੋਡ ਫਿਲਹਾਲ ਲਾਇਆ ਨਾ, ਤੈਨੂੰ ਰੇਗਮਾਰ ਲਗਾ ਲੱਗਣਾ ਅਜੇ? ਹਾਂਜੀ ਆ ਤੇ ਇਦਾਂ ਮਰਨਾ। ਨਹੀਂ ਮਰ ਨਹੀਂ ਕਹੀਦਾ ਜੀ। ਇੱਥੇ ਵੀ ਪਟੀਨਾ ਭਰਨੀ ਆ ਜਗ੍ਹਾ ਦੇ ਉੱਤੇ। ਆ ਨਹੀਂ, ਇਹ ਤੇ ਵੈਸੇ ਮਿਸਤਰੀ ਦਾ ਫਾਲਟ ਆ, ਕਿਨਾਰਾ ਨਹੀਂ ਸਹੀ ਬੰਨਿਆ ਇਹ ਤੁਸੀਂ ਕਵਰ ਕਰਨਾ ਹੈ, ਹੈ ਜੀ। ਰੰਗ ਵਾਲੇ ਨੇ ਕਰਨਾ ਹੁੰਦਾ ਨਾ ਸਾਰਾ। ਨਹੀਂ ਕਰਨਾ ਤੇ ਹੈ ਵਾ, ਪਰ ਉਹਨੂੰ ਵੀ ਚਾਹੀਦਾ ਸੀ ਨਾ ਕਿਨਾਰਾ ਸਹੀ ਬਣਾਉਂਦਾ। ਇੱਥੇ ਰੇਗਮਾਲ ਮਾਰ ਕੇ ਤੇ ਕੋਡ ਮੁਕੰਮਲ ਹੋ ਜਾਣਾ। ਤੇ ਤੁਸੀਂ 20000 ਰੁਪਏ ਤੇ ਦਵੋ ਨਾ, ਉਹ ਦੇਣਾ ਵਾ ਉਹਨਾਂ ਨੂੰ। ਲੇਬਰ ਵਿਚਾਰੀਆਂ ਮੂੰਹ ਵੇਖੋ ਵਿਚਾਰਿਆਂ ਦੇ ਕਿੱਦਾਂ ਹੋ ਗਏ ਆ, ਸਹੀ ਹੈ। ਮਸਕੀਨ। ਨਹੀਂ ਨਹੀਂ ਪੈਸੇ ਤੇ ਮੈਂ ਦੇਣੇ ਆ। ਹੱਡੀਆਂ ਨਿਕਲ ਆਈਆਂ ਉਹਦੀਆਂ ਵਿਚਾਰੇ ਤੇ ਦੀਆਂ। ਤੂੰ ਦੇ ਨਾ, ਤੂੰ ਲਈ ਤੇ ਜਾਣਾ ਮੇਰੇ ਕੋਲੋਂ, ਤੂੰ ਤੇ ਦੇ। ਔਰ ਤੁਸੀਂ ਇੱਧਰ ਆਓ ਜਨਾਬ, ਸਾਈ ਵਾਲੀਆ। ਹਾਂਜੀ ਕਿੰਨੇ ਤੁਹਾਡੇ ਪੈਸੇ ਨਾਲ? ਮੇਰੇ ਇਹਦੇ ਵੱਲ ਹੈਗਾ ਜੀ 20000 ਰੁਪਈਆ। ਚਲ ਆ ਯਾਰ, ਤੈਨੂੰ ਮੈਂ 20000 ਦੇਵਾਂ। ਹੈਲੋ ਠੇਕੇਦਾਰ ਮੈਂ ਵਾਂ, ਤੁਸੀਂ ਕਾਹਦਾ ਐਵੇਂ ਉੱਤੇ ਰੋਹ ਪਾਇਆ? ਸੋ ਗੋਗਾ ਪਸਰੂਰੀ ਸਾਹਿਬ ਇਹਦੇ ਵਿੱਚ ਠੇਕੇਦਾਰ ਸੀਗੇ ਤੇ ਉਹ ਅਸਲੀ ਮਲਵੇਲਾ ਸਾਹਿਬ ਤੇ ਜਿਹੜੇ ਨਾਲ ਦੇ ਉਹਨਾਂ ਦੇ ਸ਼ਾਗਿਰਦ ਨੇ ਉਹਨਾਂ ਨੂੰ ਪੈਸਾ ਦੇ ਦੇਣ ਲੱਗੇ ਸੀਗੇ। ਐਂਡ ਤੇ ਉਹਨਾਂ ਨੇ ਕਾਲਰ ਤੋਂ ਫੜ ਲਿਆ, ਕਹਿੰਦੇ ਠੇਕੇਦਾਰ ਤੇ ਮੈਂ ਵਾਂ, ਤੁਸੀਂ ਕਿੱਧਰ? ਤਾਂ ਕਹਿਣ ਦਾ ਮਤਲਬ ਇਹਨਾਂ ਨੇ ਇੱਕ ਕ੍ਰੀਏਟ ਕੀਤਾ ਸੀਗਾ ਇਸ ਵੀਡੀਓ ਵਿੱਚ ਕਿ ਪੇਂਟਰ ਨੇ ਪੇਂਟ ਕਰ ਰਹੇ ਨੇ ਤੇ ਪੇਂਟ ਕਰਦਿਆਂ ਜਿਹੜੀਆਂ ਗਲਤੀਆਂ ਨੇ ਉਹ ਸਲੀਮ ਅਲਵੇਲਾ ਸਾਹਿਬ ਇਹਨਾਂ ਨੂੰ ਦੱਸ ਰਹੇ ਵੀ ਇੱਥੋਂ ਮਿਸ ਹੋ ਗਿਆ ਜਾਂ ਇੱਥੇ ਆ ਨਹੀਂ ਕੀਤਾ ਜਾਂ ਰੇਗਮਾਲ ਫੇਰਨ ਵਾਲਾ ਆ, ਔਰ ਇਹਨਾਂ ਦੀ ਕੋਈ ਮਿਸਟੇਕ ਆ ਉਹ ਦੱਸ ਰਹੇ ਨਾਲ ਤੇ ਇੱਕ ਹਾਸਾ ਮਖੌਲੇ ਨਾਲ ਬੜਾ ਸੋਹਣਾ ਬੰਨਿਆ ਸੀਗਾ। ਸੋ ਜਿਨ੍ਹਾਂ ਨੇ ਤੱਕ ਵੀਡੀਓ ਦੇਖ ਲਈ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ੍ਰੀ ਅਕਾਲ।